अस्सलामुअलैकुम। गुड मॉर्निंग सोहणियो। कैसे हो तुसी सारे। लो बई नवा दिन चढ़ पिया वे, चमकीला सनी डे शुरू हो गया वे। एक हफ्ते लिए इत्थे धुप ही धुप है। खुशखबरी आ गई है, मौजां करो, साइकलिंग करो, गार्डनिंग करो, ते वॉक करो, जो भी तुसी करना चाहते हो। गेम्स खेलो, फुटबॉल खेलो, बच्चे फुटबॉल खेलणगे। आइसक्रीम खाओ, मशरूबात पियो, क्योंकि एक हफ्ते लिए गर्मी आ गई है। तो मौजां ही मौजां, छोटे छोटे कपड़े पाओ, शॉर्ट्स पाओ, और तुसी कहते ने ग्राउंड्स में निकल जाओ। बहुत खुश ने लोग कि एक हफ्ते लिए गर्मी आई है। तो चलो भी असी भी मज़े चुकने गर्मी दे। ਲੱਕੜਾਂ ਦੀ ਅੱਗ ਉੱਤੇ ਗੋਲ ਗੋਲ ਪਰੌਂਠੇ ਤੇ ਇੰਨੀ ਪਿਆਰੀ ਖੁਸ਼ਬੂ ਤੇ ਇਸ ਤਰ੍ਹਾਂ ਦੇ ਵਲਾਂ ਵਾਲੇ ਗੋਲ ਪਰਾਠੇ। ਤੇ ਪਹਿਲਾ ਪਰੌਠਾ ਮੈਨੂੰ ਮਿਲਦਾ ਹੁੰਦਾ ਸੀ ਕਿ ਲੈ, ਸਭ ਤੋਂ ਪਹਿਲਾ ਪਰੌਠਾ ਤੂੰ ਖਾ। ਐਸੀ ਮੇਰੀ ਫੁੱਫੋ ਦੀ ਮੁਹੱਬਤ। ਉਹਨਾਂ ਦੀ ਯਾਦ ਵਿੱਚ ਹੀ ਫਿਰ ਮੈਂ ਕਦੀ ਕਦੀ ਕੋਸ਼ਿਸ਼ ਕਰਨੀ ਆ ਕਿ ਵਲਾਂ ਵਾਲਾ ਪਰਾਠਾ ਬਣਾਵਾਂ ਤੇ ਖਾਵਾਂ। ਮੇਰੀ ਅੰਮੀ ਹਮੇਸ਼ਾ ਚਕੋਰ ਪਰੌਠਾ ਬਣਾਉਂਦੇ ਸਨ, ਫੁੱਫੋ ਮੇਰੇ ਵਲਾਂ ਵਾਲਾ ਗੋਲ। ਅਤੇ ਮੈਨੂੰ ਬੜਾ ਚੰਗਾ ਲੱਗਦਾ ਸੀ ਫੁੱਫੋ ਦੇ ਘਰ ਜਾਣਾ। ਸਭ ਤੋਂ ਪਹਿਲਾਂ ਫੁੱਫੋ ਨੇ ਪਰੌਠਾ ਮੈਨੂੰ ਦੇਣਾ। ਜੇ ਫੁੱਫੋ ਦੇ ਬੱਚਿਆਂ ਨੇ ਮੈਨੂੰ ਕੁਛ ਕਹਿ ਦੇਣਾ, ਲੜਾਈ ਹੋਣੀ, ਅਤੇ ਫੁੱਫੋ ਨੇ ਫੌਰਨ ਮੇਰੀ ਹਮਾਇਤ ਕਰਨੀ, ਕਹਿਣਾ ਖਬਰਦਾਰ ਜੇ ਤੁਸੀਂ ਇਹਨੂੰ ਕੁਛ ਕਿਹਾ ਤਾਂ ਮੈਂ ਤੁਹਾਡੇ ਹੱਥ ਤੋੜ ਦੇਣੇ ਨੇ। ਅਤੇ ਇੰਨੀ ਮੁਹੱਬਤ ਹੁੰਦੀ ਸੀ ਫੁੱਫੋ ਦੀ। ਉਹਨਾਂ ਮੁਹੱਬਤਾਂ ਦੇ ਨਾਲ ਅਸੀਂ ਬੜੇ ਹੋਏ ਅਤੇ ਅੱਜ ਤੱਕ ਮੁਹੱਬਤਾਂ ਸਾਡੇ ਦਿਲ ਵਿੱਚ ਨੇ। ਅਤੇ ਮੈਂ ਉਹਨਾਂ ਦੀ ਯਾਦ ਵਿੱਚ ਅਕਸਰ ਗੋਲ ਪਰਾਠਾ ਬਣਾ ਲੈਂਦੀ ਹਾਂ। ਮੈਂ ਉਹਨਾਂ ਜਿੰਨਾ ਅੱਛਾ ਨਹੀਂ ਬਣਾ ਸਕਦੀ, ਪਰ ਉਹਨਾਂ ਨੂੰ ਯਾਦ ਮੈਂ ਜ਼ਰੂਰ ਕਰ ਲੈਂਦੀ ਹਾਂ। ਅਤੇ ਨਾਲ ਆ ਗਿਆ ਚਾਹ ਦਾ ਵੱਡਾ ਜਿਹਾ ਕੱਪ। ਮੈਂ ਅੱਜ ਕੱਲ੍ਹ ਲਤੀਫੇ ਪੜ੍ਹਨੀ ਆ ਨਾ, ਉਹਦੇ ਵਿੱਚ ਸਭ ਤੋਂ ਭੈੜਾ ਰਿਸ਼ਤਾ ਜਿਹੜਾ ਨਾ, ਉਹ ਫੁੱਫੀ ਦਾ ਬਣਾਇਆ ਜਾਂਦਾ ਵੇ ਕਿ ਫੁੱਫੀ ਇਸ ਤਰ੍ਹਾਂ, ਫੁੱਫੀ ਇਸ ਤਰ੍ਹਾਂ। ਮੈਂ ਅਕਸਰ ਕੌਮੈਂਟ ਵਿੱਚ ਲਿਖਦੀ ਹਾਂ ਕਿ ਕਿਉਂ ਤੁਸੀਂ, ਅਗਰ ਕਿਸੇ ਦੀ ਇਨਫਰਾਦੀ ਕੋਈ ਗਲਤੀ ਹੈ, ਉਸ ਰਿਸ਼ਤੇ ਨੂੰ ਤਾਂ ਬਦਨਾਮ ਨਾ ਕਰੋ ਨਾ। ਬੜਾ ਪਿਆਰਾ ਰਿਸ਼ਤਾ ਹੁੰਦਾ। ਸਾਡਾ ਬਚਪਨ ਜਿਹੜਾ ਗੁਜ਼ਰਿਆ ਉਹ ਫੁੱਫੋ ਦੀ ਮੁਹੱਬਤ ਨਾਲ। ਫੁੱਫੋ ਬਹੁਤ ਮਾਲੀ ਤੌਰ 'ਤੇ ਬਹੁਤ ਅਮੀਰ ਨਹੀਂ ਸਨ, ਪਰ ਦਿਲ ਦੇ ਬਹੁਤ ਅਮੀਰ ਸਨ ਕਿ ਉਹਨਾਂ ਨੇ ਆਪਣੇ ਬੱਚਿਆਂ 'ਚ ਅਤੇ ਸਾਡੇ 'ਚ ਕਦੀ ਫਰਕ ਨਹੀਂ ਕੀਤਾ ਸੀ। ਇੱਕੋ ਪਲੇਟ 'ਚ ਅਸੀਂ ਰੋਟੀ ਖਾਂਦੇ ਸਾਂ, ਇਕੱਠੇ ਅਸੀਂ ਵਿਹੜਿਆਂ 'ਚ ਖੇਡਦੇ ਹੁੰਦੇ ਸਾਂ। ਅਤੇ ਉਹਨਾਂ ਮੁਹੱਬਤਾਂ ਨੂੰ ਅਸੀਂ ਕਦੀ ਭੁੱਲ ਨਹੀਂ ਸਕਦੇ, ਉਹਨਾਂ ਜ਼ਮਾਨਿਆਂ ਨੂੰ ਭੁੱਲ ਨਹੀਂ ਸਕਦੇ। ਅਤੇ ਇਸ ਤੋਂ ਮੈਨੂੰ ਤਾਂ ਆਪਣੀ ਫੁੱਫੀਆਂ ਦੇ ਨਾਲ ਬੜਾ ਹੀ ਪਿਆਰ ਹੈ, ਸਪੈਸ਼ਲੀ ਫੁੱਫੋ ਫਾਤਮਾ। ਫੁੱਫੋ ਫਾਤਮਾ ਮੇਰੇ ਦਿਲ ਦੇ ਬੜੇ ਕਰੀਬ ਨੇ, ਕਿਉਂਕਿ ਮੈਂ ਪੂਰਾ ਬਚਪਨ ਜਿਹੜਾ ਹੈ ਨਾ, ਰੋਜ਼ ਉਹਨਾਂ ਦੇ ਵਿਹੜੇ 'ਚ ਜਾ ਕੇ ਖੇਡਣੀ ਸਾਂ ਅਤੇ ਰੋਜ਼ ਉਹਨਾਂ ਦੇ ਹੱਥ ਦੀ ਮੈਂ ਰੋਟੀ ਖਾਂਦੀ ਸਾਂ। ਕੋਈ ਨਾ ਕੋਈ ਟਾਈਮ ਦਿਨ 'ਚ ਐਸਾ ਜ਼ਰੂਰ ਹੁੰਦਾ ਸੀ ਕਿ ਉਹਨਾਂ ਦੇ ਬੱਚਿਆਂ ਦੇ ਨਾਲ ਬੈਠ ਕੇ ਮੈਂ ਰੋਟੀ ਖਾ ਲੈਣੀ। ਚੰਗੇਰ 'ਚ ਰੋਟੀਆਂ, ਲੱਕੜਾਂ ਦੀ ਅੱਗ, ਔਰ ਫਿਰ ਨਾਲ ਨਾਲ ਮੈਨੂੰ ਇਹ ਵੀ ਸ਼ੌਕ ਹੁੰਦਾ ਸੀ ਕਿ ਫੁੱਫੋ ਮੈਂ ਲੱਕੜ ਅੱਗੇ ਕਰਨੀ ਹੈ, ਫੁੱਫੋ ਜੀ ਮੈਂ ਕਰਨੀ ਹੈ। ਫੁੱਫੋ ਨੇ ਕਹਿਣਾ ਤੇਰਾ ਹੱਥ ਸੜ ਜਾਏਗਾ, ਪਰ ਮੈਨੂੰ ਬੜਾ ਸ਼ੌਕ ਹੁੰਦਾ ਸੀ ਕਿ ਮੈਂ ਲੱਕੜ ਅੱਗੇ ਕਰਾਂ, ਅੱਗ ਜਿਹੜੀ ਬਲਦੀ ਪਈ ਹੈ। ਅਤੇ ਉਹ ਮੁਹੱਬਤਾਂ ਅਨਮੋਲ ਮੁਹੱਬਤਾਂ ਦੇ ਜ਼ਮਾਨੇ ਸਨ, ਜਿਸ ਜ਼ਮਾਨਿਆਂ 'ਚ ਅਸੀਂ ਬੜਿਆਂ ਦਾ ਪਿਆਰ ਲਿਆ ਅਤੇ ਅਸੀਂ ਵਕਤ ਗੁਜ਼ਾਰਿਆ। ਅਤੇ ਮੈਨੂੰ ਤਾਂ ਅੱਜ ਤੱਕ ਵੀ ਨਹੀਂ ਭੁੱਲਦੀ ਮੇਰੀ ਫੁੱਫੋ। ਬੜੀ ਪਿਆਰੀ, ਬਹੁਤ ਹੀ ਸ਼ਫੀਕ, ਬਹੁਤ ਹੀ ਮੁਹੱਬਤ ਕਰਨ ਵਾਲੀ। ਅਤੇ ਅਸੀਂ ਤਾਂ ਇਸ ਰਿਸ਼ਤੇ ਦਾ ਇਹਤਰਾਮ ਕਰਨੇ ਹਾਂ। ਅੱਜ ਕੱਲ੍ਹ ਲਤੀਫੇ ਬਣਾਉਣ ਵਾਲਿਆਂ ਕੋਲ ਮੇਰੀ ਗੁਜ਼ਾਰਿਸ਼ ਹੈ ਕਿ ਖੁਦਾ ਦਾ ਵਾਸਤਾ ਇੰਨਾ ਬਦਨਾਮ ਨਾ ਕਰੋ। ਬੜੇ ਪਿਆਰੇ ਰਿਸ਼ਤੇ ਨੇ, ਹਰ ਰਿਸ਼ਤੇ ਦਾ ਇਹਤਰਾਮ ਕਰੋ ਔਰ ਹਰ ਰਿਸ਼ਤੇ ਨੂੰ ਇੱਜ਼ਤ ਦੇਵੋ। ਚਲੋ ਵੀ ਮੇਰਾ ਲੈਕਚਰ ਬੜਾ ਲੰਮਾ ਹੋ ਗਿਆ ਵੇ, ਅਤੇ ਫਿਰ ਹੁਣ ਅਸੀਂ ਨਾਸ਼ਤਾ ਕਰੀਏ। ਪਤਾ ਨਾਸ਼ਤਾ ਹੀ ਮੇਰਾ ਠੰਡਾ ਹੋ ਜਾਵੇ। ਇਹ ਮਾਰੀਓ ਦੇਖ ਲਓ ਬਈ, ਇਹ ਬੜਾ ਵਿਚਾਰਾ ਰੋਜ਼ਾਨਾ ਪਿਆਰਾ ਛੋਹਣਾ ਜਿਹਾ ਮੇਰਾ ਗੁੱਡਾ ਜਿਹੜਾ ਵੇ ਭੁੱਖਾ ਦੇਖਦਾ ਰਹਿੰਦਾ ਮੇਰੇ ਵੱਲ। ਮੌਸਮ ਦਾ ਫਾਇਦਾ ਚੁੱਕਦੇ ਹੋਏ ਅਸੀਂ ਸੋਚਿਆ ਕਿ ਬਈ ਕਿਉਂ ਨਾ ਇੱਕ ਦਫਾ ਫਿਰ ਆਲੂ ਦੀ ਫਸਲ ਕਾਸ਼ਤ ਕਰ ਦਿੱਤੀ ਜਾਵੇ ਕਿ ਇੰਨਾ ਅੱਛਾ ਮੌਸਮ ਹੈ, ਗਾਰਡਨਿੰਗ ਲੋਕ ਕਰ ਰਹੇ ਨੇ, ਅਸੀਂ ਕਿਉਂ ਪਿੱਛੇ ਰਹੀਏ ਬਈ। ਅਸੀਂ ਵੀ ਆਪਣੇ ਡੰਬੇ ਸ਼ੰਬੇ ਲੈ ਕੇ ਮਾਰਕੀਟ ਵਿੱਚ ਆ ਗਏ ਹਾਂ ਅਤੇ ਜ਼ਮੀਨ 'ਤੇ ਕਰਨੇ ਆ ਪੱਧਰੀ, ਅਤੇ ਅਸੀਂ ਆਲੂ ਲਾਉਣ ਲੱਗੇ ਹਾਂ ਦੁਬਾਰਾ ਤੋਂ। ਆਲੂ में हम खुद कफील हो गए हैं ਬਈ। ਅਸੀਂ ਇੰਨੇ ਖੁਸ਼ ਹੋਏ ਹਾਂ ਜਿਹੜੇ ਆਲੂ ਦੀ ਫਸਲ ਨਿਕਲੀ ਹੈ। ਇੱਕ ਨਵੇਂ ਜਜ਼ਬੇ ਦੇ ਨਾਲ, ਨਵੇਂ ਜੋਸ਼ ਦੇ ਨਾਲ ਅਸੀਂ ਦੁਬਾਰਾ ਆਲੂ ਕਾਸ਼ਤ ਕਰਨ ਲੱਗੇ ਹਾਂ। ਇਹ ਇੱਕ ਆਲੂ ਕਿਚਨ ਵਿੱਚ ਪਿਆ ਸੀ, ਇਹ ਵੀ ਫੁੱਟ ਗਿਆ। ਮੈਂ ਕਿਹਾ ਚਲੋ ਇਹ ਵੀ ਲਾ ਦਿੰਦੇ ਹਾਂ। ਬਾਕੀ ਜਿਹੜੇ ਛੋਟੇ ਨਜ਼ਰ ਆ ਰਹੇ ਨੇ, ਇਹ ਉਹ ਦਿਨ ਸਾਡੀ ਆਪਣੀ ਹੀ ਖੇਤੀ ਵਿੱਚੋਂ ਨਿਕਲੇ ਸਨ ਅਤੇ ਅਸੀਂ ਉਹ ਰੱਖ ਲਏ ਸਨ, ਬਿਲਕੁਲ ਛੋਟੇ ਸਾਈਜ਼ ਦੇ ਬੰਟੇ। ਬੰਟੇ ਬਚਪਨ 'ਚ ਖੇਲਣੇ ਹੁੰਦੇ ਸਨ ਨਾ, ਬੰਟੇ।
ਬਿਲਕੁਲ ਬੰਟਿਆਂ ਦੇ ਸਾਈਜ਼ ਦੇ ਨੇ। ਅਸੀਂ ਇਹਨਾਂ ਨੂੰ ਬੀਜ ਰਹੇ ਹਾਂ। ਜ਼ਮੀਨ ਨਰਮ ਕਰ ਲਈ ਸੀ, ਪੱਧਰੀ ਕਰ ਲਈ ਸੀ। ਉਸ ਤੋਂ ਬਾਅਦ ਹੁਣ ਥੋੜ੍ਹੇ ਥੋੜ੍ਹੇ ਫਾਸਲੇ 'ਤੇ ਆਲੂ ਅੰਦਰ ਰੱਖ ਰਹੇ ਹਾਂ। ਇਹਦੀ ਸਾਰੀ ਥੋੜ੍ਹੇ ਥੋੜ੍ਹੇ ਫਾਸਲਾ, ਕਿਉਂਕਿ ਅੰਦਰ ਵੜਨਾ ਹੈ ਫਸਲ ਨੇ, ਤਾਂ ਥੋੜ੍ਹਾ ਫਾਸਲਾ ਹੋਣਾ ਜ਼ਰੂਰੀ ਹੈ। ਤਾਂ ਬੜੀ ਤਰਤੀਬ ਨਾਲ ਕੰਮ ਹੋ ਰਿਹਾ ਵੀ। ਉੱਤੇ ਹੁਣ ਕਰ ਦਿੱਤਾ ਪਾਣੀ ਦਾ ਛਿੜਕਾਓ ਅਸੀਂ, ਕਿ ਚਲੋ ਪਾਣੀ ਇਹਨਾਂ ਨੂੰ ਮਿਲ ਜਾਵੇ ਸਾਰਾ ਪੂਰਾ ਪਾਣੀ। ਔਰ ਉੱਤੇ ਫਿਰ ਅਸੀਂ ਇਹਦੇ ਦੁਬਾਰਾ ਤੋਂ ਥੋੜ੍ਹਾ ਮਿੱਟੀ ਦੀ ਇੱਕ ਲੇਅਰ ਲਾ ਦਾਂਗੇ, ਉਹਦੇ ਨਾਲ ਹੋ ਜਾਏਗਾ ਕਿ ਉੱਤੋਂ ਕਵਰ ਹੋ ਜਾਣਗੇ। ਅਤੇ ਚਲੋ ਬਈ ਆਲੂ ਦੀ ਫਿਰ ਫਸਲ ਨਿਕਲ ਆਏਗੀ। ਅਸੀਂ ਨਾਲੋਂ ਨਾਲ ਤੁਹਾਨੂੰ ਦਿਖਾਉਂਦੇ ਵੀ ਰਹਾਂਗੇ। ਅੱਜ ਅਸੀਂ ਫਸਟ ਟਾਈਮ ਉੱਤੇ ਜਿਹੜਾ ਬੀਜਿਆ ਵੀ, ਅੱਜ ਦੀ ਡੇਟ ਦੇ ਹਿਸਾਬ ਦੇ ਨਾਲ ਫਿਰ ਅਸੀਂ ਅੱਗੇ ਨਾਲ ਨਾਲ ਜਿੱਦਣ ਪੌਦੇ ਨਿਕਲਣਗੇ ਫਿਰ ਤੁਹਾਨੂੰ ਦਿਖਾਵਾਂਗੇ। ਗਾਰਡਨਿੰਗ ਕਰਕੇ ਬੜੀ ਤੁਹਾਨੂੰ ਖੁਸ਼ੀ ਮਿਲਦੀ ਹੈ। ਉਹ ਇਹ ਚੀਜ਼ ਐਸੀ ਨਹੀਂ ਹੁੰਦੀ ਹੈ, ਬਾਜ਼ਾਰ ਤੋਂ ਵੀ ਜਾ ਕੇ ਮਿਲ ਜਾਂਦੀ ਹੈ, ਲੇਕਿਨ ਇੱਥੇ ਬੜੇ ਸ਼ੌਕ ਨਾਲ ਲੋਕ ਗਾਰਡਨਿੰਗ ਕਰਦੇ ਨੇ। ਇਹ ਬਿਹਤਰੀਨ ਮਸ਼ਗਲਾ ਵੇ, ਬਿਹਤਰੀਨ ਹੌਬੀ ਹੈ, ਬਹੁਤ ਲੋਕ ਕਰਦੇ ਨੇ। ਅਸੀਂ ਵੀ ਸੋਚਿਆ ਕਿ ਅਸੀਂ ਕਿਉਂ ਪਿੱਛੇ ਰਹੀਏ, ਅਸੀਂ ਵੀ ਆਪਣੀ ਫਸਲ ਘਰ ਦੀ ਉਗਾਈਏ। ਅਤੇ ਚਲੋ ਬਈ ਠੀਕ ਹੈ, ਫਸਲ ਤਿਆਰ ਹੋ ਜਾਏਗੀ ਤਾਂ ਫਾਇਦਾ ਹੀ ਹੈ ਨਾ ਸਾਡਾ। ਅਤੇ ਅਸੀਂ ਹੁਣ ਉੱਤੋਂ ਜ਼ਮੀਨ ਨੂੰ ਪੱਧਰਾ ਪੇ ਕਰਨੇ ਹਾਂ, ਥੋੜ੍ਹੇ ਜਿਹੇ ਰੰਬੇ ਦੇ ਨਾਲ ਉਹਨੂੰ ਬਰਾਬਰ ਲੈਵਲ ਕਰ ਦੇਵਾਂਗੇ। ਅਤੇ ਚਲੋ ਵੀ ਹੁਣ ਇੰਤਜ਼ਾਰ ਕਰਾਂਗੇ। ਪੁਦੀਨਾ ਖੁਸ਼ਕ ਕਰਨ ਵਾਸਤੇ ਰੱਖਿਆ ਸੀ, ਘਰ ਦਾ ਪੁਦੀਨਾ, ਫਰੈਸ਼ ਪੁਦੀਨਾ, ਔਰ ਅਸੀਂ ਇਹਨੂੰ ਖੁਸ਼ਕ ਕਰ ਲਿਆ ਛੰਨੀ 'ਚ ਪਾ ਕੇ। ਹੁਣ ਅਸੀਂ ਇਹਨੂੰ ਇੱਕ ਸ਼ੀਸ਼ੀ 'ਚ ਪਾ ਕੇ ਕਿਸੇ ਬੋਟਲ 'ਚ ਪਾ ਕੇ ਰੱਖ ਦੇਵਾਂਗੇ ਅਤੇ ਬਵਕਤ ਜ਼ਰੂਰਤ ਇਹਨੂੰ ਇਸਤੇਮਾਲ ਕਰਾਂਗੇ। ਲਓ ਬਈ, ਇੱਕ ਹੋਰ ਘਰ ਦੀ ਅਸੀਂ ਜਿਹੜੀ ਫਸਲ ਜਿਹੜੀ ਨਾ ਮਹਿਫੂਜ਼ ਕਰ ਲਈਏ। ਫਾਂਟਾ ਲੱਸੀ ਤਿਆਰ ਹੈ। ਇੰਨਾ ਜ਼ਿਆਦਾ ਕਲਰ ਤਾਂ ਔਰੇਂਜ ਨਹੀਂ ਆਇਆ, ਕਿਉਂਕਿ ਬਹੁਤ ਜ਼ਿਆਦਾ ਉਹਦੇ ਵਿੱਚ ਕਲਰ ਨਹੀਂ ਹੁੰਦਾ, ਲੇਕਿਨ ਬੜਾ ਟੇਸਟ ਵਿੱਚ ਜ਼ਬਰਦਸਤ ਲੱਸੀ ਬਣੀ। ਕਦੀ ਤੁਹਾਡਾ ਦਿਲ ਕਰੇ ਨਾ ਗਰਮੀਆਂ 'ਚ ਤਾਂ ਟਰਾਈ ਜ਼ਰੂਰ ਕਰਿਓ। ਹੋਏ ਹੋਏ ਹੋਏ, ਜਿੰਨੀ ਗਰਮੀ ਪੈ ਰਹੀ ਹੈ ਨਾ, ਅੱਜ ਮੈਨੂੰ ਪਤਾ ਨਹੀਂ ਟੈਂਪਰੇਚਰ ਕਿੰਨਾ ਵੀ, ਲੇਕਿਨ ਹਵਾ ਹੀ ਹੈਗਾ ਵੇ ਹੁਣ, ਕਿਉਂਕਿ ਧੁੱਪ ਇੰਨੀ ਹੈ ਔਰ ਲੋਕ ਭਰਪੂਰ ਨਿਕਲੇ ਨੇ। ਮੈਂ ਖਿੜਕੀ 'ਚ ਦੇਖ ਰਹੀ, ਆਉਂਦੇ ਜਾਂਦੇ ਕੰਮ ਕਰਦੇ ਲੋਕ ਬੜੇ ਤਾਦਾਦ ਵਿੱਚ ਨਿਕਲਦੇ ਨੇ। ਜੇ ਧੁੱਪ ਨਿਕਲਦੀ ਹੈ, ਲੋਕ ਕਹਿੰਦੇ ਨੇ ਵੀ ਚਲੋ ਸ਼ੁਕਰ ਹੈ ਜਾਂਦੇ ਜਾਂਦੇ ਉਹ ਵਕਤ 'ਚ ਹੋਰ ਕੀ ਲੰਗੋਟੀ ਵਾਲਾ ਹਿਸਾਬ ਹੈ ਕਿ ਵੀ ਚਲੋ ਫਿਰ ਇੱਕ ਦਫਾ ਫਿਰ ਆ ਗਈ ਹੈ ਗਰਮੀ। ਅਤੇ ਬਹੁਤ ਜ਼ਿਆਦਾ ਅੱਜ ਲੋਕ ਹੈਪੀ ਨੇ ਕਿ ਇੱਕ ਹਫ਼ਤੇ ਦਾ ਆਇਆ ਨਾ, ਬਹੁਤ ਜ਼ਿਆਦਾ ਖੁਸ਼ੀਆਂ ਮਨਾ ਰਹੇ ਨੇ। ਖੁਸ਼ੀਆਂ ਤੋਂ ਮੁਰਾਦ ਹੈ ਕਿ ਹੈਪੀ ਹੋ ਜਾਂਦੇ ਨੇ ਲੋਕ, ਕਿਉਂਕਿ ਧੁੱਪ ਦੇ ਨਾਲ ਤੁਹਾਡੀ ਬਾਡੀ 'ਚ ਐਸਾ ਹਾਰਮੋਨ ਪੈਦਾ ਹੁੰਦਾ ਹੈ ਕਿ ਜਿੱਦਾਂ ਤੁਸੀਂ ਹੈਪੀ ਰਹਿੰਦੇ ਹੋ। ਵਰਨਾ ਫਿਰ ਜਿਹੜਾ ਬੱਦਲ ਐਸਾ ਬਾਰਿਸ਼ ਮੌਸਮ ਰਹਿੰਦਾ ਹੈ ਨਾ, ਤੁਹਾਡੀ ਬਾਡੀ ਉਹ ਹਾਰਮੋਨ ਰਿਲੀਜ਼ ਹੀ ਨਹੀਂ ਕਰਦੀ ਹੈ, ਅਤੇ ਉਦਾਸੀ ਫਿਰ ਇਸ ਤਰ੍ਹਾਂ ਕੈਫੀਅਤ ਬਹੁਤ ਲੋਕਾਂ 'ਤੇ ਹੋ ਜਾਂਦੀ ਹੈ ਇੱਥੇ ਦੇ ਵੈਦਰ ਦੀ ਵਜ੍ਹਾ ਦੇ ਨਾਲ। ਲੋਕੀ ਮੈਂ ਤਾਂ ਬੜੀ ਸੈਂਸ ਵੀ ਝਾੜ ਦਿੱਤੀ ਹੈ। ਇਹ ਅੱਜ ਪੰਪਲੇਟ ਵਗੈਰਾ ਆ ਜਾਂਦੇ ਨੇ ਨਾ, ਜਿਹੜੇ ਬਾਹਰ ਦੇ ਜਾਂਦੇ ਨੇ, ਮੁਖਤਲਿਫ ਕੰਪਨੀਆਂ, ਕਿਸੇ ਸਟੋਰ ਨੇ ਆਪਣੀ ਮਸ਼ਹੂਰੀ ਲਈ ਭੇਜਿਆ ਕਿ ਸਾਡੇ ਕੋਲ ਇਹ ਪ੍ਰੋਡਕਟ ਨੇ, ਮੁਖਤਲਿਫ ਚੀਜ਼ਾਂ ਆਉਂਦੀਆਂ ਰਹਿੰਦੀਆਂ ਨੇ। ਪਰ ਇਹ ਜਿਹੜਾ ਅੱਜ ਇੱਕ ਚੀਜ਼ ਆਈ, ਮੈਂ ਬੜੀ ਹੈਰਾਨ ਹੋ ਗਈ। ਮੇਰੇ ਵਾਸਤੇ ਬੜੀ ਸ਼ੌਕਿੰਗ ਸੀ ਇਹ ਚੀਜ਼ ਨਾ। ਮੈਂ ਕਿਹਾ ਕਿ ਇਹ ਕਹਿ ਰਹੇ ਨੇ ਕਿ ਇਹ ਜੋਤੀ ਜਿਹੜੇ ਨੇ ਜੋਤੀ ਵਾਂਟਸ ਹਰ ਫਿਊਨਰਲ ਟੂ ਬੀ ਬ੍ਰਾਈਟ, ਫਨ ਐਂਡ ਹੈਪੀ। ਉਹ ਚਾਹੁੰਦੀ ਪਏ ਨੇ, ਜੋਤੀ ਚਾਹ ਰਹੇ ਨੇ ਵੀ ਜਿਹੜੀ ਮੇਰਾ ਹੋਏਗਾ ਨਾ ਜਨਾਜ਼ਾ, ਉਹਦੇ 'ਤੇ ਬੜਾ ਚੰਗਾ ਜਿਹਾ ਕੋਈ ਹੋਵੇ, ਹੈਪੀ ਹੋਣ ਲੋਕ, ਔਰ ਬਹੁਤ ਚੰਗੇ ਐਸਾ ਹੋਵੇ। ਤਾਂ ਉਹਦੇ ਲਈ ਤੁਸੀਂ ਪਲਾਨ ਕਰੋ ਆਪਣਾ। ਉਹ ਕੰਪਨੀ ਨੇ ਭੇਜਿਆ ਕਿ ਤੁਸੀਂ ਆਪਣਾ ਫਿਊਨਰਲ ਪਲਾਨ ਕਰੋ, ਵੀ ਜਨਾਜ਼ਾ ਜਿਹੜਾ ਵੀ ਆਪਣਾ ਉਹ ਪਲਾਨ ਕਰੋ। ਮੈਂ ਤਾਂ ਬੜੀ ਹੈਰਾਨ ਹੋ ਗਈ। ਮੈਂ ਕਿਹਾ ਸਾਡੇ ਤਾਂ ਸੋਚ ਵੀ ਨਹੀਂ ਹੈ ਕਿ ਕੋਈ ਆਪਣੇ ਜਨਾਜ਼ੇ ਨੂੰ ਫਿਊਨਰਲ ਨੂੰ ਇਸ ਤਰ੍ਹਾਂ ਕਰਕੇ
प्लान करे या कुछ करे, कहते मौत का पता नहीं, बड़ा जी साथी ऐसा किसी वेले भी आ दबोचना वे, पता सानू सारिਆਂ ਨੂੰ, पर ਅਸੀਂ ਗੱਲ नहीं करते। जे कभी किसी अपने बड़े ਨੂੰ ਕਿਸੇ ਨੂੰ ਕਹੇ ਤਾਂ ਵਸੀਅਤ ਕਰ ਦੋ, ਓਏ ਹੋਏ ਹੋਏ ਨਾ 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 ਇਹੋ ਜਿਹੀ ਗੱਲ ਨਾ ਕਰਿਓ ਵੀ ਤੁਸੀਂ, ਇਹੋ ਜਿਹੀ ਗੱਲ ਕਿਉਂ ਕਰਦੇ, ਅੱਲਾ ਖੈਰ ਕਰੇ, ਅੱਲਾ ਲੰਮੀ ਜ਼ਿੰਦਗੀ ਦਵੇ ਸਾਡੇ ਤੇ, ਇਸ ਤਰ੍ਹਾਂ ਕਿਹਾ ਜਾਂਦਾ ਵੇ। ਔਰ ਇਹ ਲੋਕ ਦੇਖੋ ਜਿਹੜੇ ਬਈ ਆਪਣੀ ਵਸੀਅਤ ਵੀ ਕਰਦੇ ਨੇ ਔਰ ਆਪਣੇ ਜਨਾਜ਼ੇ ਨੂੰ ਵੀ ਜਿਹੜਾ ਨਾ ਬੜਾ ਅੱਛਾ ਬਣਾਉਣਾ ਚਾਹੁੰਦੇ ਨੇ। बस सोच सोच की गल है, टेम टेम का गेम है भाई, सारा टेम टेम का गेम है। ये सोच सोच की गल है कि अच्छी रख रहे हैं कि भाई असी मार भी जाइए। पर मैं फिर सोचा कि अगर ज्योति है सोच रहे हैं कि मेरा फ्यूनरल कैसा हो, तो मैं की सोचा, मैनू फिर अपनियां सोचा पै गई। मैं नहीं भाई मैं तो नहीं कहती कि सारे हैप्पी हो, मैं तो जिदन मरा सारे रो 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 कमले हो जान, मेरे वास्ते इन्ना रोण तो फिर ही चंगा है। हाय चली गई तो मतलब बहुता आवाज़ा ना रोण, लेकिन रोण जरूर भाई। यार की गल हुई कि एक बंदा दुनिया तो जा रहा वे और वो कोई दोस्त, वो साथी, वो रिश्तेदार, भैन भरा रोण ही ना, कहण बड़े कोई हैप्पी लम्हात आ गए। नहीं भाई इस तरह नहीं हो सकता, कम अज़ कम मेरे ना इस तरह ना करियो। मैं जिदन रोवां घैक पईया हो जावा ना, घुरड़ू वज जाए, जिस दिन कहते हैं घुरड़ू जिस दिन वज जाए ना साडा, बस बई फिर तुसी बड़ा सैड होना, सारिया ने बड़ा उदास होना वे, रोना वे, तो उदासी तक होनी, बहुत सारे दिन तुसी मैनू याद करना, तो तुसी कभी मैनू भुलना नहीं। तो चलो भी यह मैं तो अपनी कहते हैं अपनी वसीयत कर दी है, यूट्यूब पर हमने रिकॉर्ड करा दी अपनी वसीयत, तो अपने विल जो असी रिकॉर्ड करा दी है यूट्यूब के उपर। यूट्यूब के उपर भी शायद पहला एक वाक्या होएगा कि किसी ने अपनी वसीयत कर दी हो, मेरे वास्ते रोईओ, तो मेरे वास्ते तड़फियो, तो मेरे वास्ते बेकरार होइयो। चलो भाई, जिंदगी एक सफ़र है सुहाना, यहाँ कल क्या हो किसने जाना। जिंदगी एक सफ़र है सुहाना, यहाँ कल क्या हो किसने जाना। हंसते गाते यहाँ से गुजर, दुनिया की तो परवाह न कर, ऐसी बातों से ना घबराना। यहाँ कल क्या हो किसने जाना। जिंदगी एक सफ़र है सुहाना, यहाँ कल क्या हो किसने जाना। ठंडी ठंडी लस्सी पी लवो, नाल नाल तुसी ठंडे हो जाओ। चलो भाई फिर मिलने आ। मैं बस तुहानूं दिखाउण वास्ते लस्सी बनाई सी, ते नाल मैं तुहानूं दिखा देवां भी इत्थे इहो जी सोचदे भी लोग हैगे ने कि अपना ऐसी कंपनियां हैगियां ने कि अपना जिहड़ा जनाजा वे तुसी ਉਹਨੂੰ पूरा प्लान करो कि तुसी किस तरह का चाहते हो। हो एक गल तो तुहानूं दसना भुल गई, उन्होंने 250 पाउंड ਦੀ ਵਿੱਚ ਜਿਹੜਾ ਨਾ ਰਿਆਇਤ ਵੀ ਦਿੱਤੀ ਹੈ। ਤੁਹਾਨੂੰ 250 ਆਫ ਕਰ ਦੇਵਾਂਗੇ ਅਸੀਂ, ਤੁਸੀਂ ਜੇ ਸਾਡੀ ਕੰਪਨੀ ਕੋਲੋਂ ਕਰਵਾਓਗੇ ਨਾ, ਤੇ ਤੁਹਾਨੂੰ ਬੜਾ ਉਹਨਾਂ ਨੇ ਡਿਸਕਾਊਂਟ ਦੇ ਦਿੱਤਾ ਵੇ ਕਿ ਤੁਸੀਂ ਤੁਹਾਨੂੰ ਡਿਸਕਾਊਂਟ ਮਿਲੇਗਾ। ਡਿਸਕਾਊਂਟਡ ਹੈ ਬਈ, ਇਹ ਜਿਹੜਾ ਤੁਸੀਂ ਜਨਾਜ਼ਾ ਆਪਣਾ ਕਰਨਾ ਨਾ ਪਲਾਨ, ਉਹ ਡਿਸਕਾਊਂਟਡ ਹੈ। ਚਲੋ ਬਈ, ਇਹ ਹੈ जिंदगी च कई चीज़ां आंदियां ने हैरत अंगेज। मेरे वास्ते भी अज पहली दफा हैरत अंगेज चीज़ सी। तो चलो असी देखते जाए, जिंदा होवे तो इंसान बहुत सारिया चीज़ां जड़ियां ने फिर देखता भी रहिंदा वे, सुनता भी रहिंदा, महसूस भी करता वे, तो बहुत कुछ होंदा वे। उस मन पता उस मन तो रोन लग पैना फौरन ही कि नहीं भाजी तुसी नहीं जाना, तुसी इहो जिहियां गल्लां ना करो, तुसी ऐ ना करो। मैनूं पता उस मन का तो मैनूं पता भी उन्हें रोन लग पैना। फिर बच्चिआं ने जिहड़ा ਉਹਦਿਆਂ ਨੇ ਕਹਿਣਾ ਕਿ ਅੰਮੀ ਕੀ ਹੋ ਗਿਆ, ਤੁਸੀਂ ਕੋਈ ਡਰਾਮਾ पे देखते हो, ਤੁਸੀਂ ड्रामे देख के उसमें कहीं मैं रो पैनी हाँ, मेरा भी तो एक ड्रामा ही है। तो उसमें फिर बड़ा रोना है भाई। तो लो भाई पसीने पसीन हो गई हाँ मैं, बैठी बैठी पसीने पसीन, तो पक्के तो छत्तां वाले पखे है ही नहीं, सवाल ही नहीं, पर डिस्टेंट फैन अंदर रखा हुआ है। तो हुण मैं जानी हाँ लस्सी खत्म करा, अंदर जाके आराम दे नाल जड़ा पखा चलाइए, तो बैठिए, तो वीडियो शीडियो अपनी जोड़िए, अपलोड करिए, तो तुहाडे नाल मुलाकात का एहतमाम करिए। तो चलो भी फिर कॉमेंट करके जरूर दसियो तुसी मैनूं मेरा अज का खिताब कैसा लग्या वे। अल्लाह हाफिज़, तेरा बराखा।